कि ਵੱਡੀਆਂ ਵੱਡੀਆਂ ਪੱਗਾਂ ਵਾਲੇ ਸਣੇ ਕੈਪਟਨ ਅਮਰਿੰਦਰ ਵਰਗੇ ਔਰ ਦੂਸਰੇ ਮਹਾਰਾਜਗੀ ਦਾ ਲਫ਼ਜ਼ ਨਾਲ ਲਵਾਇਆ ਹੋਇਆ ਉਹ ਬੀਜੇਪੀ 'ਚ ਜਾ ਕੇ ਬੈਠੇ ਨੇ। ਕਿਸ ਲੈਵਲ ਤੇ ਭਰਮ ਟੁੱਟ ਗਿਆ ਕਿ ਜੀ ਪਿੰਡੂ ਸਿੱਖ ਜਿਹੜਾ ਉਹ ਵੋਟ ਤਾਂ ਕੀ ਪਾਉਣੀ ਸੀ, ਆਮ ਸਿੱਖ ਤਾਂ ਵੋਟ ਨਹੀਂ ਸੀ ਪਾਉਂਦਾ, ਇਹ ਤਾਂ ਉਹਨਾਂ ਦੇ ਅਹੁਦੇਦਾਰ ਬਣੇ ਹੋਏ ਨੇ। ਇਹ ਗੁਜਰਾਤੀ ਜਿਹੜੇ ਨੇ ਇਹ ਜਿਹੜੀਆਂ ਕੌਮਾਂ ਤੋਂ ਇਹਨਾਂ ਨੂੰ ਖੌਫ ਹੈ ਕਿ ਵੀ ਇਹ ਇਕੱਠੇ ਖੜੇ ਹੋ ਸਕਦੇ ਨੇ ਸਾਨੂੰ ਡੀਸੀ, ਉਹਨਾਂ ਨੂੰ ਇਹਨਾਂ ਨੇ ਜਿਹੜਾ ਐਸੀ ਉਹ ਮਨੂਵਾਦੀ ਔਰ ਚਾਣਕਿਆਵਾਦੀ ਨੀਤੀਆਂ ਦੇ ਨਾਲ ਧਵੰਸ ਕੀਤਾ ਹੈ। ਹੁਣ ਪੰਜਾਬ ਦੇ ਵਿੱਚ 2027 ਦੀਆਂ ਚੋਣਾਂ ਲਈ ਬਹੁਤ ਖਤਰਨਾਕ ਖੇਡ, ਜਿਸ ਲੈਵਲ ਦੇ ਉੱਤੇ ਹੁਣ ਬਜਟ ਸੈਸ਼ਨ ਚੱਲ ਰਿਹਾ ਹੋਣਾ, ਉਹਦੇ ਚੋਂ ਮੋਦੀ ਨਿਕਲ ਕੇ ਜਲੰਧਰ ਆਏਗਾ ਰਾਪੁਰ ਬੱਲਾਂ ਦੇ ਡੇਰੇ ਦੇ ਵਿੱਚ, ਔਰ ਉਹਨਾਂ ਦੇ ਗਰੁੱਪਾਂ ਦਾ ਪ੍ਰਚਾਰ ਜੇ ਸੋਸ਼ਲ ਮੀਡੀਆ ਤੇ ਦੇਖੋ ਸਿੱਖੀ ਦੇ ਖਿਲਾਫ ਉਹ ਲਿਖ ਰਹੇ ਨੇ, ਔਰ ਇਹ ਗੱਲ ਸਾਰੇ ਸਮਝ ਰਹੇ ਨੇ ਵੀ ਖੇਡ ਕੀ ਹੈ। ਦਲਿਤ ਭਾਈਚਾਰਾ ਵੀ ਇੱਕ ਪਾਸੇ ਕਾਂਸ਼ੀ ਰਾਮ ਨੂੰ ਤੁਸੀਂ ਆਈਡੀਅਲ ਮੰਨਦੇ ਹੋ, ਇੱਕ ਪਾਸੇ ਡਾਕਟਰ ਅੰਬੇਦਕਰ ਨੂੰ ਆਈਡੀਅਲ ਮੰਨਦੇ ਹੋ, ਉਹ ਬ੍ਰਾਹਮਣਵਾਦ ਨੂੰ ਪੁਆੜੇ ਦੀ ਜੜ ਕਹਿੰਦੇ ਨੇ। ਤੁਸੀਂ ਉਸ ਪਾਰਟੀ ਦਾ ਨਾਲ ਜਾਓਗੇ ਜਿਹੜੀ ਇਸ ਬਾਬਾ ਅੰਬੇਦਕਰ ਦੇ ਸੰਵਿਧਾਨ ਨੂੰ ਪਾਸੇ ਕਰਕੇ ਮਨੂ ਸਮ੍ਰਿਤੀ ਨੂੰ ਲਾਗੂ ਕਰਨਾ ਚਾਹੁੰਦੀ ਹੈ। ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਬੀਜੇਪੀ ਵੱਲੋਂ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਜਿੱਤਣ ਲਈ ਜਿੱਥੇ ਜਾਤ-ਪਾਤੀ ਨਫ਼ਰਤ ਫੈਲਾਈ ਜਾ ਰਹੀ ਹੈ, ਉੱਥੇ ਪੰਜਾਬ ਵਿੱਚ ਸਿੱਖ ਕੇਂਦਰਿਤ ਸਿਆਸਤ ਨੂੰ ਖਤਮ ਕਰਨ ਲਈ ਗੈਰ ਜੱਟ ਵੋਟਾਂ ਨੂੰ ਸਾਧਨ ਦੀ ਨੀਤੀ ਅਪਣਾਈ ਜਾ ਰਹੀ ਹੈ, ਜਿਵੇਂ ਕਿ ਇਹਨਾਂ ਨੇ ਹਰਿਆਣੇ ਵਿੱਚ ਜਾਟਾਂ ਨੂੰ ਲਾਂਭੇ ਕਰਕੇ ਸੱਤਾ ਹਾਸਲ ਕੀਤੀ ਸੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਬੜੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਕੱਲ੍ਹ ਅਸੀਂ ਜ਼ਿਕਰ ਕੀਤਾ ਸੀ ਵੀ ਮਹਾਰਾਸ਼ਟਰ ਦਾ ਡਿਪਟੀ ਚੀਫ ਮਿਨਿਸਟਰ ਅਜੀਤ ਪਵਾਰ, ਜਿਹਦੀ ਬੜੇ ਸ਼ੱਕੀ ਹਾਲਤ ਦੇ ਵਿੱਚ, ਕਿਉਂਕਿ ਜਦੋਂ ਵੀ ਇਸ ਕਿਸਮ ਦੇ ਛੋਟੇ ਚੌਪਰ ਜਾਂ ਦੂਜੇ ਦਾ ਹਾਦਸਾ ਹੁੰਦਾ ਔਰ ਉਸ ਨਾਲ ਉਹਦੀ ਟਾਈਮਿੰਗ ਜੇ ਤੁਸੀਂ ਦੇਖੋ ਕਿ ਵੀ ਬੰਦਾ ਉਸ ਸਾਰੇ 'ਚੋਂ ਬੀਜੇਪੀ ਤੋਂ ਕਿਨਾਰਾ ਕਰਕੇ ਵਾਪਸ ਆਪਣੇ ਚਾਚੇ ਨਾਲ ਅਲਾਇੰਸ ਕਰਨ ਵੱਲ ਵੱਧ ਰਿਹਾ ਸੀ, ਆਲਰੇਡੀ ਬੀਜੇਪੀ ਨੂੰ ਚੈਲੰਜ ਕਰ ਰਿਹਾ ਸੀ, ਤੇ ਉਸ ਦੇ ਉੱਤੇ ਅਸੀਂ ਗੱਲਬਾਤ ਕੀਤੀ ਕਿ ਭਾਈ ਇਹ ਜਿਹੜਾ ਕਿਸ ਅੰਦਾਜ਼ ਦੇ ਵਿੱਚ ਇੱਕ ਐਲੀਮੀਨੇਸ਼ਨ ਦੀ ਲਾਈਨ ਬੀਜੇਪੀ ਨੇ ਰੱਖੀ ਹੋਈ ਹੈ, ਜਿਵੇਂ ਉਹਨਾਂ ਦੇ ਵਾਜਪਾਈ ਗਾਰਡ ਦੇ 3 ਬੰਦੇ ਵਾਜਪਾਈ ਪੀਰੀਅਡ ਦੇ, ਜਿਹੜਾ ਮੋਦੀ ਜਿਹਨਾਂ ਨੂੰ ਪਸੰਦ ਨਹੀਂ ਸੀ ਕਰਦਾ ਪਰ ਉਹਨਾਂ ਨੂੰ ਆਪਣੇ ਨਾਲ ਲੈਣਾ ਇਹਨਾਂ ਦੀ ਮਜਬੂਰੀ ਸੀ, ਉਹ ਤਿੰਨੋਂ ਹੀ ਕਿਵੇਂ ਕੈਂਸਰ ਦੇ ਨਾਲ ਕੁਇਕਲੀ ਕੁਛ ਪੀਰੀਅਡ 'ਚ ਗਏ, ਜਿਨ੍ਹਾਂ ਦੇ ਵਿੱਚ ਜਿਹੜਾ ਉਹ ਉਹਨਾਂ ਦਾ ਅਰੁਣ ਜੇਤਲੀ ਫਾਈਨੈਂਸ ਮਿਨਿਸਟਰ ਵੀ ਸੀ, ਸੁਸ਼ਮਾ ਸਵਰਾਜ ਜਿਹੜੀ ਹੈ ਫੋਰਨ ਮਿਨਿਸਟਰ ਵੀ ਰਹੀ, ਉਸ ਤੋਂ ਪਹਿਲਾਂ ਇੱਕ ਸਟੇਜ 'ਤੇ ਇਨਫੋਰਮੇਸ਼ਨ ਬ੍ਰਾਡਕਾਸਟਿੰਗ ਮਿਨਿਸਟਰ ਸੀ, ਔਰ ਮਨੋਹਰ ਪਾਰੇਕਰ ਜਿਹੜਾ ਗੋਆ ਦਾ ਚੀਫ ਮਿਨਿਸਟਰ ਵੀ ਰਿਹਾ ਲੇਕਿਨ ਡਿਫੈਂਸ ਮਿਨਿਸਟਰ ਬਣਿਆ, ਔਰ ਉਹਨੇ ਇਤਰਾਜ਼ ਕੀਤਾ ਸੀ ਜਿਹੜੀ ਰਾਫੇਲ ਡੀਲ ਜਿਹਦੇ 'ਚ ਕਿ ਅਡਾਨੀਆਂ ਦੇ ਕਮਿਸ਼ਨ ਔਰ ਮੋਟੇ ਚੱਲ ਰਹੇ ਸੀ, ਤਿੰਨੋਂ ਹੀ ਸ਼ੱਕੀ ਹਾਲਾਤਾਂ 'ਚ ਗਏ। ਇੱਕ ਪਾਸਾ ਤਾਂ ਇਹ ਚੱਲ ਰਿਹਾ, ਪਰ ਇਹ ਜਿਹੜਾ ਅਜਿਤ ਪਵਾਰ ਵਾਲੀ ਗੱਲ ਵੀ ਜਦੋਂ ਮੈਂ ਕੀਤੀ ਉਦੋਂ ਇਸ ਪਾਰਟ ਨੂੰ ਵੀ ਹਾਈਲਾਈਟ ਕਰਨ ਦੀ ਲਾਈਨ ਸੀ ਕਿ ਇਹ ਗੁਜਰਾਤੀ ਲੌਬੀ ਜਿਹੜੀ ਹੈ, ਦੋ ਵੇਚਣ ਵਾਲੀ, ਅੰਬਾਨੀ ਅਡਾਨੀ ਖਰੀਦਣ ਵਾਲੇ ਅਤੇ ਮੋਦੀ ਅਮਿਤ ਸ਼ਾਹ ਵੇਚਣ ਵਾਲੇ, ਇਹਨਾਂ ਦਾ ਕੋਈ ਗੁਜਰਾਤ ਰੈਜੀਮੈਂਟ ਨਾਂ ਦੀ ਕੋਈ ਰੈਜੀਮੈਂਟ ਨਹੀਂ ਹੈ, ਇਹਨਾਂ ਦਾ ਕੋਈ ਮੁਲਕ ਦੀ ਡਿਫੈਂਸ ਹਿਫਾਜ਼ਤ ਦੂਜੇ ਕੋਈ ਰੋਲ ਨਹੀਂ ਹੈ। ਇਹ ਮੁਗਲਾਂ ਦੇ ਵੇਲੇ ਵੀ ਉਹਨਾਂ ਦੇ ਹੀ ਬਾਣੀ ਅਕਾਊਂਟੈਂਟ ਬਣੇ ਹੋਏ ਸੀ, ਅੰਗਰੇਜ਼ਾਂ ਦੇ ਵੇਲੇ ਵੱਡੀ ਗਿਣਤੀ 'ਚ ਉਹਨਾਂ ਨੂੰ ਲੋਨ ਦੇਣ ਵਾਲੇ ਸੀ, ਇਹਨਾਂ ਦਾ ਕੋਈ ਇੰਟਰਸਟ ਨਹੀਂ। 2 ਕਰੰਟ ਜਿਹੜੇ ਜਿਨ੍ਹਾਂ ਨੇ ਉਸ ਪੀਰੀਅਡ ਦੇ ਵਿੱਚ ਜੇ ਕਹਿਣਾ ਹੋਏ ਕਿ ਸਥਾਨਕ ਗਲਬਾ ਸਥਾਪਿਤ ਕੀਤਾ, ਮੁਗਲਾਂ ਨੂੰ ਚੈਲੰਜ ਕੀਤਾ, ਉਹ ਸਿੱਖ ਔਰ ਮਰਾਠਾ ਸੀ, ਇੱਕ ਨਾਰਥ ਦੇ ਵਿੱਚ ਇੱਕ ਸਾਊਥ ਦੇ ਵਿੱਚ, ਔਰ ਮਰਾਠਿਆਂ ਨੇ ਵੀ ਗੁਰੀਲਾ ਵਾਰਫੇਅਰ ਦੇ ਵਿੱਚ ਕਾਫੀ ਬੜ੍ਹਤ ਹਾਸਲ ਕੀਤੀ, ਔਰ ਉਹਦੇ ਨਾਲ ਉਹਨਾਂ ਨੇ ਜਿਹੜਾ ਵੱਡਾ ਮਰਾਠਾ ਐਮਪਾਇਰ, ਵੱਖਰੀ ਕਹਾਣੀ ਹੈ ਕਿ ਸ਼ਿਵਾਜੀ ਦੇ ਮਰਨ ਤੋਂ ਬਾਅਦ ਹੀ ਫੌਰਨ ਜਿਹੜਾ ਹੈ ਉਹ ਪੇਸ਼ਵਾ ਜਿਹੜੇ ਬ੍ਰਾਹਮਣ ਸੀ ਉਹਨਾਂ ਨੇ ਟੇਕ ਓਵਰ ਕਰ ਲਿਆ। ਸੋ ਇਹ ਮਰਾਠਾ ਮਾਣੂ ਦਾ ਜਿਹੜਾ ਕਾਨਸੈਪਟ ਫਿਰ ਜਿਹੜਾ ਉਹ ਬਾਲ ਠਾਕਰੇ ਨੇ ਲਿਆਂਦਾ, ਜਿਹਦੇ ਥੱਲੇ ਉਹਨੇ ਇਹ ਕਿਹਾ ਕਿ ਵੀ ਇਹ ਗੁਜਰਾਤੀ ਔਰ ਦੂਜੇ ਤੀਜੇ ਭਈਏ ਯੂਪੀ ਬਿਹਾਰ ਦੇ ਵੀ ਵੱਡੀ ਗਿਣਤੀ 'ਚ ਉੱਥੇ ਇਹਨਾਂ ਦੀਆਂ ਨੌਕਰੀਆਂ ਖੋਹਦੇ ਨੇ, ਔਰ ਉਹਨੇ ਸਥਾਪਿਤ ਕੀਤਾ। ਫਿਰ ਇਹ ਹੋਇਆ ਕਿ ਕੋਈ ਜਿਹੜਾ ਸ਼ਿਵ ਸੈਨਾ ਤੋਂ ਬਿਨਾਂ ਕੋਈ ਉੱਥੇ ਕਾਰੋਬਾਰ ਕਰ ਨਹੀਂ ਸੀ ਸਕਦਾ, ਉਹਨਾਂ ਦੀ ਮਨਜ਼ੂਰੀ ਤੋਂ ਬਿਨਾਂ, ਜਾਂ ਇੱਕ ਪਾਵਰ ਬਣ ਕੇ ਉੱਭਰੇ, ਔਰ ਹਾਲਾਤ ਇਹ ਕਰ ਦਿੱਤੇ ਨੇ ਵੀ ਉਹਨਾਂ ਦੀਆਂ 3 ਫੈਕਸ਼ਨਸ ਬੀਜੇਪੀ ਦੇ ਨਾਲ ਪਹਿਲਾਂ ਅਲਾਇੰਸ, ਹੌਲੀ ਅੱਜ ਬੀਜੇਪੀ ਦਾ ਚੀਫ ਮਿਨਿਸਟਰ ਫੜਨਾਵਿਸ ਹੈ, ਔਰ ਜੇ ਡਿਪਟੀ ਜਿਹੜਾ ਹੈ ਉਹ
ਤਖਤਾ ਉਲਟਾਉਣ ਦੀ ਤਾਕਤ ਜਾਂ ਫਿਊਚਰ 'ਚ ਮਰਾਠਾ ਤਾਕਤ ਟੁਗੈਦਰ ਕਰਨ ਦੀ ਲਾਈਨ ਸੀ ਤੇ ਉਸ ਨੂੰ ਖਤਮ ਕਰ ਦਿੱਤਾ ਗਿਆ ਔਰ ਇਹ ਜਿਹੜਾ ਪੂਰੀ ਬ੍ਰਾਹਮਣ ਉਹੀ ਪੇਸ਼ਵਾ ਵਾਲੀ ਡੋਮੀਨੈਂਸ ਦੂਜੀ। ਹੁਣ ਸਿੱਖ ਫੈਕਟਰ ਦੀ ਗੱਲ ਕਰਦੇ ਹਾਂ ਵੀ ਅਸੀਂ ਇਹ ਕਿਹਾ ਸੀ ਕਿ ਵੀ ਇਹਨਾਂ ਨੂੰ ਇੱਕ ਲੰਬਾ ਵਕਤ ਅਕਾਲੀ ਦਲ ਨੇ ਖੁਦ ਹੀ ਆਪਣੀਆਂ ਇਹ ਕਹੋ ਕਿ ਵੀ ਜੜ੍ਹਾਂ 'ਚ ਤੇਲ ਦਿੱਤਾ ਹੋਇਆ, ਕਿਸੇ ਨੂੰ ਕੀ ਕਹਿਣਾ। ਹੁਣ ਬਾਦਲ ਦਾ ਜਿਸ ਲੈਵਲ ਦੇ ਉੱਤੇ RSS ਦੇ ਨਾਲ ਅਲਾਇੰਸ ਨਹੀਂ, ਰਾਦਰ ਉਹਨਾਂ ਨੂੰ ਸਿਰ ਤੇ ਚੜਾਉਣਾ ਸੀ, ਉਹਨਾਂ ਹੀ ਪੰਜਾਬ ਦੇ ਵਿੱਚ ਇਹਨਾਂ ਨੂੰ ਜਿਹੜਾ ਫੁੱਟ ਹੋਲਡ ਦਿੱਤਾ। ਨਹੀਂ ਤਾਂ ਜਦੋਂ ਪੰਜਾਬੀ ਸੂਬਾ ਬਣਿਆ 1 ਨਵੰਬਰ 1966 ਨੂੰ, ਉਸ ਵੇਲੇ ਪੰਜਾਬ ਅਸੈਂਬਲੀ ਦੀਆਂ ਕੁੱਲ 104 ਸੀਟਾਂ ਸੀ, ਹੁਣ 117 ਨੇ, ਬਾਅਦ ਚ ਵਧਾਈਆਂ ਗਈਆਂ ਜੀ। ਮੈਕਸਿਮਮ ਜ਼ੋਰ ਲਾ ਕੇ ਉਦੋਂ ਭਾਰਤੀ ਜਨਸੰਘ ਦੇ ਨਾਂ ਥੱਲੇ ਪਾਰਟੀ ਐਗਜ਼ਿਸਟ ਕਰਦੀ ਸੀ। 7 ਸੀਟਾਂ ਇਹ ਕੱਢ ਸਕਦੇ ਸੀ ਜਿਹੜੀਆਂ ਹਿੰਦੂ ਮੈਜੋਰਿਟੀ ਅੰਮ੍ਰਿਤਸਰ 'ਚ, ਹੁਸ਼ਿਆਰਪੁਰ, ਲੁਧਿਆਣਾ, ਪਟਿਆਲਾ, ਉਹਨਾਂ ਜ਼ਮਾਨਿਆਂ 'ਚ ਡਾਕਟਰ ਬਲਦੇਵ ਪ੍ਰਕਾਸ਼, ਬਲਰਾਮ ਜੀ ਦਾਸ ਟੰਡਨ, ਇੱਧਰ ਹੁਸ਼ਿਆਰਪੁਰੋਂ ਅੰਮ੍ਰਿਤਸਰੋਂ ਬਲਦੇਵ ਪ੍ਰਕਾਸ਼, ਜਲੰਧਰੋਂ ਮਨਮੋਹਨ ਕਾਲੀਆ, ਔਰ ਇਹਦਾ 7 ਤੋਂ ਜ਼ਿਆਦਾ ਉਹਨਾਂ ਦੇ ਮੈਂਬਰ ਨਹੀਂ ਸੀ ਬਣਦੇ। ਅਕਾਲੀਆਂ ਦੀ ਸਰਕਾਰ ਜਸਟਿਸ ਗੁਰਨਾਮ ਸਿੰਘ ਔਰ ਫਿਰ ਲਛਮਣ ਸਿੰਘ ਗਿੱਲ ਔਰ ਫਿਰ ਦੂਸਰੇ ਬਣੀ। ਜਦੋਂ ਬਾਦਲ ਆਇਆ, ਬਾਦਲ ਨੇ ਇਸ ਕਦਰ ਇਹਨਾਂ ਨੂੰ ਜਿਹੜਾ ਉਹ ਚੰਬਲਾਇਆ, 117 ਹਲਕਿਆਂ ਚੋਂ ਲਗਭਗ 17 ਜਾਂ 18 ਹਲਕੇ ਹੁਣ ਪੰਜਾਬ ਦੇ ਨੇ ਜਿਹੜੇ ਹਿੰਦੂ ਮੈਜੋਰਿਟੀ ਨੇ। ਸੋ ਕੁੱਲ ਮਿਲਾ ਕੇ ਵੀ ਜਿਹੜਾ ਉਹ 100 MLA ਸਿੱਧਾ ਉਹ ਸਿੱਖ ਬਣਦਾ। ਇਹ ਕਾਰਨ ਹੈ ਕਾਂਗਰਸ ਹੋਏ ਕਿਸੇ ਵੱਲੋਂ ਵੀ ਸਿੱਖ ਹੀ ਚੁਣ ਕੇ ਆਉਂਦੇ ਨੇ। ਹੁਣ ਇਹਨਾਂ ਨੂੰ ਇਹ ਲੱਗਾ, ਔਰ ਇਹ ਅਕਾਲੀਆਂ ਦੇ ਨਾਲ ਅਲਾਇੰਸ ਚੱਲਦਾ ਰਿਹਾ ਇਹਨਾਂ ਦਾ, ਉਹਨਾਂ ਨੂੰ ਮਹਿਕਮੇ ਵੀ ਮਨਮਰਜ਼ੀ ਦੇ ਦਿੱਤੇ ਜਾਂਦੇ ਸੀ, ਕੋਈ ਇੰਡਸਟਰੀ ਦੇ ਦਿੱਤੀ, ਕੋਈ ਦੂਜੀ ਦੇ ਦਿੱਤੀ, ਲੇਕਿਨ ਕੀ ਮਹਿਕਮੇ ਜਿਹੜੇ ਨੇ ਉਹ ਅਕਾਲੀਆਂ ਦੀ ਗੱਲ ਹੀ ਚੱਲਦੀ ਸੀ। ਲੇਕਿਨ ਇਹਨਾਂ ਦਾ ਫੁੱਟ ਹੋਲਡ ਹੋ ਗਿਆ ਇਹਨਾਂ ਨੇ। ਔਰ ਅਕਾਲੀਆਂ ਨੂੰ ਉਦੋਂ ਇਹ ਲੱਗਦਾ ਸੀ ਵੀ ਸਾਡੇ ਲਈ ਕੋਈ ਖਤਰਾ ਨਹੀਂ ਹੈ, ਕਿਉਂਕਿ ਅਕਾਲੀ ਪੇਂਡੂ ਸਿੱਖਾਂ ਨੂੰ ਰਿਪਰੈਜ਼ੈਂਟ ਕਰਦੇ ਸੀ। ਜ਼ਾਹਰ ਹੈ ਜਿਹੜਾ ਖੇਤੀਬਾੜੀ ਕਰਦੇ ਨੇ, ਜਿਨ੍ਹਾਂ ਨੂੰ ਤੁਸੀਂ ਜੱਟ ਜ਼ਿਮੀਂਦਾਰ ਕਹਿ ਲੈਂਦੇ ਹੋ ਜੀ, ਔਰ ਇਹ ਸਾਰੇ ਸ਼ਹਿਰੀ ਲਾਲਿਆਂ ਦੀ ਪਾਰਟੀ ਸੀ, ਦੁਕਾਨਦਾਰ ਸੀ। ਨਾ ਦੁਕਾਨਦਾਰ ਅਕਾਲੀਆਂ ਨੂੰ ਕਦੇ ਵੋਟ ਪਾਏ, ਨਾ ਪੇਂਡੂ ਸਿੱਖ ਜਿਹੜਾ ਉਹ ਇਹਨਾਂ ਨੂੰ ਪਾਏ। ਇਸ ਲਈ ਉਹਨਾਂ ਨੂੰ ਇਹ ਵੀ ਨਹੀਂ ਸੀ ਕਿ ਵੀ ਸਾਡੀਆਂ ਵੋਟਾਂ ਰੋਡ ਹੋਣਗੀਆਂ, ਇਹ ਕੰਮ ਚੱਲਦਾ। ਪਰ ਜਿਸ ਤੇਜ਼ੀ ਨਾਲ ਜਿਵੇਂ ਉਹਨਾਂ ਨੇ ਸ਼ਿਵ ਸੈਨਾ ਨੂੰ ਡਿਸਟਰੋਏ ਕੀਤਾ ਮਹਾਰਾਸ਼ਟਰ 'ਚ, ਮਾਇਆਵਤੀ ਜਿਹੜੀ ਕਾਂਸ਼ੀ ਰਾਮ ਦੁਆਬੇ ਦਾ ਇੱਕ ਵੱਡਾ ਬੰਦਾ, ਜਿਹਨੇ ਉੱਠ ਕੇ ਜਿਹੜਾ ਇਹ ਕਨਸੈਪਟ ਦਿੱਤਾ ਕਿ ਬ੍ਰਾਹਮਣਵਾਦ ਹੀ ਸਭ ਪੁਆੜੇ ਦੀ ਜੜ, ਮਾਇਆਵਤੀ ਨੂੰ ਪਾਵਰ ਦੇ ਵਿੱਚ ਲਿਆਉਣ 'ਚ ਮਦਦ, ਉਹਨੂੰ ਬਾਅਦ ਦੇ ਵਿੱਚ ਤਾਂ ਉਹਨੇ ਕੈਦ ਹੀ ਕਰ ਲਿਆ ਸੀ ਮਾਇਆਵਤੀ ਨੇ, ਕਿਹਨਾਂ ਹਾਲਾਤਾਂ 'ਚ ਕਾਂਸ਼ੀ ਰਾਮ ਮਰਿਆ, ਕੀ ਹੋਇਆ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਕਾਂਸ਼ੀ ਰਾਮ ਨੇ ਇੱਕ ਬਹੁਤ ਵੱਡਾ ਜਿਹੜਾ ਮੂਵਮੈਂਟ ਅਗੇਂਸਟ ਬ੍ਰਾਹਮਣਿਜ਼ਮ ਖੜੀ ਕੀਤੀ। ਇੱਕ ਵਾਰ ਉਹ MP ਬਣਿਆ ਉੱਥੋਂ ਹੁਸ਼ਿਆਰਪੁਰ ਤੋਂ, ਉਦੋਂ ਵੀ ਅਕਾਲੀਆਂ ਨੇ ਮਦਦ ਕੀਤੀ ਸੀ। ਔਰ ਜਦੋਂ ਉਹਨਾਂ ਨੂੰ ਪੁੱਛਿਆ ਜਾਂਦਾ ਸੀ ਕਿ ਤੁਸੀਂ ਬਹੁਜਨ ਦਾ ਰੈਵੋਲੂਸ਼ਨ ਕਰ ਰਹੇ ਹੋ, ਤੁਹਾਡਾ ਕਨਸਟੀਟਿਊਸ਼ਨ ਕੀ ਹੈ, ਉਹ ਕਹਿੰਦਾ ਇੱਕ ਸਾਡਾ ਜਿਹੜਾ ਕਨਸਟੀਟਿਊਸ਼ਨ ਤਾਂ ਗੁਰੂ ਗ੍ਰੰਥ ਸਾਹਿਬ 'ਚ ਹੀ ਹੈ। ਸੋ ਮਤਲਬ ਸਿੱਖ ਬੈਕਗਰਾਊਂਡ ਦਾ ਸੀ, ਕਦੇ ਵੀ ਉਹਨੂੰ ਜਿਹੜਾ ਉਹਨੇ ਕੋਈ, ਔਰ ਈਵਨ ਜਦੋਂ ਖਾਲਿਸਤਾਨ ਦੀ ਮੂਵਮੈਂਟ ਬਿਲਕੁਲ ਖਾੜਕੂਵਾਦ ਔਰ ਟੈਰਰਿਜ਼ਮ ਨਾਲ ਜੋੜੀ ਜਾਂਦੀ ਸੀ, ਉਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਖਾਲਿਸਤਾਨ ਬਾਰੇ ਕੀ ਖਿਆਲ ਹੋ, ਕਹਿੰਦੇ ਜੀ ਨਾ ਅਸੀਂ ਹੱਕ 'ਚ ਹੈ ਨਾ ਵਿਰੋਧ 'ਚ ਹੈ। ਇਹ ਗੱਲ ਕਹਿਣੀ ਉਦੋਂ ਬਹੁਤ ਵੱਡੀ ਗੱਲ ਸੀ। ਪਰ ਅੱਜ ਤੁਸੀਂ ਦੇਖੋ ਵੀ ਡਿਕਲਾਈਨ ਕਿਸ ਲੈਵਲ ਤੇ ਜਾ ਚੁੱਕਾ ਹੈ ਕਿ ਵੱਡੀਆਂ ਵੱਡੀਆਂ ਪੱਗਾਂ ਵਾਲੇ ਸਣੇ ਕੈਪਟਨ ਅਮਰਿੰਦਰ ਵਰਗੇ ਔਰ ਦੂਸਰੇ ਮਹਾਰਾਜਗੀ ਦਾ ਲਫ਼ਜ਼ ਨਾਲ ਲਵਾਇਆ ਹੋਇਆ, ਉਹ BJP 'ਚ ਜਾ ਕੇ ਬੈਠੇ ਨੇ। ਕਿਸ ਲੈਵਲ ਤੇ ਭਰਮ ਟੁੱਟ ਗਿਆ ਕਿ ਜੀ ਪੇਂਡੂ ਸਿੱਖ ਜਿਹੜਾ ਉਹ ਵੋਟ ਤਾਂ ਕੀ ਪਾਉਣੀ ਸੀ, ਆਮ ਸਿੱਖ ਤਾਂ ਵੋਟ ਨਹੀਂ ਸੀ ਪਾਉਂਦਾ, ਇਹ ਤਾਂ ਉਹਨਾਂ ਦੇ ਅਹੁਦੇਦਾਰ ਬਣੇ ਹੋਏ ਨੇ। ਫਿਰ ਇਸ ਸਭ ਦੇ ਨਾਲ ਜਿਹੜੀ ਬਹੁਤ ਘਟੀਆ ਖੇਡ BJP ਖੇਡਣ ਜਾ ਰਹੀ ਹੈ, ਜਿਹੜੀ ਉਹਨਾਂ ਨੇ ਹੌਲੀ ਹੌਲੀ, ਜਿਵੇਂ ਮਾਇਆਵਤੀ ਵੀ ਭਾਵੇਂ ਕਰਪਟ ਹੋਣ ਕਰਕੇ ਇਹਨਾਂ ਦੇ ਥੱਲੇ ਜਿਹੜਾ ਪ੍ਰਭਾਵ ਕਬੂਲਣਾ ਪਿਆ, ਪਰ ਉਹਦਾ ਵੀ ਖਾਤਮਾ ਕਰ ਦਿੱਤਾ। ਨਿਤੀਸ਼ ਕੁਮਾਰ ਜਿਹਦਾ ਮੂਵਮੈਂਟ ਰਾਮ ਮਨੋਹਰ ਲੋਹੀਆ ਔਰ ਸਮਾਜਵਾਦੀ ਤੇ ਫਲਾਣੇ ਦੇ ਥੱਲੇ ਸੀ, ਉਹ ਇੱਕ ਐਵੇਂ ਉਹ ਚਲਦੀ ਫਿਰਦੀ ਲਾਸ਼ ਵਾਂਗ ਹੀ ਹੈ, ਮੈਂਟਲੀ ਸਿੱਖ ਆਦਮੀ। ਉਹਦੇ 'ਚ BJP ਨੇ ਆਪਣਾ ਜਿਹੜਾ ਉਹ ਡਿਪਟੀ ਚੀਫ ਮਿਨਿਸਟਰ ਵੀ ਔਰ ਹੋਮ ਮਿਨਿਸਟਰ ਵੀ ਆਪਣਾ ਬਣਾਇਆ। ਸੋ ਜਿਹੜੀਆਂ ਖੇਤਰੀ ਪਾਰਟੀਆਂ, ਈਵਨ ਬੀਜੂ ਪਟਨਾਇਕ ਉੜੀਸਾ, ਸਭ ਦਾ ਖਾਤਮਾ ਕਰ ਦਿੱਤਾ। ਹੁਣ ਪੰਜਾਬ ਦੇ ਵਿੱਚ ਇਹਦੇ ਬਾਵਜੂਦ ਕਿ ਅਕਾਲੀ ਦਲ ਭਾਵੇਂ ਇੱਕ ਪੇਂਡੂ ਖੇਤੀ ਆਧਾਰਿਤ ਲੋਕਾਂ ਦੀ ਪਾਰਟੀ ਸੀ, ਲੇਕਿਨ ਜੜ੍ਹਾਂ ਤੇ ਸਿੱਖੀ ਦੇ ਵਿੱਚ ਨੇ। ਸਿੱਖੀ ਡਿਫੈਂਡਰ ਹੈ ਮਜ਼ਲੂਮਾਂ ਦੇ ਹੱਕਾਂ ਦੀ, ਜਿਸ 'ਚ ਜ਼ਾਹਰ ਹੈ ਜਦੋਂ ਅਸੀਂ ਦਲਿਤ ਭਾਈਚਾਰੇ ਦੀ ਗੱਲ ਕਰਦੇ ਹਾਂ, ਹਮੇਸ਼ਾ ਬਾਈ ਐਂਡ ਜਿਹੜੀਆਂ ਰਿਜ਼ਰਵ ਸੀਟਾਂ ਵੀ ਰਹੀਆਂ ਨੇ
26-27 ਇੱਕ ਸਟੇਜ ਦੇ ਉੱਤੇ ਸੀ, ਉਹ ਮੈਜੋਰਟੀ ਅਕਾਲੀਆਂ ਦੇ ਕੋਲ ਹੀ ਹੁੰਦੀਆਂ ਸੀ, ਕਿਉਂਕਿ ਸਿੱਖ ਧਰਮ ਤੋਂ ਵੱਧ ਕੇ ਬਰਾਬਰੀ ਜਾਂ ਦੂਜੀ ਕਿਹਨੇ ਦੇਣੀ ਹੈ। ਠੀਕ ਹੈ, ਸਮਾਜਿਕ ਤੌਰ ਤੇ ਨਫ਼ਰਤ ਜਾਂ ਵਰਤਾਰਾ ਜਾਂ ਦੂਜਾ ਉਹ ਤਾਂ ਕਾਲੇ ਤੇ ਗੋਰੇ ਰੰਗ ਦੇ ਦੋ ਭਰਾ ਹੋਣ ਸਕੇ ਉਹਨਾਂ 'ਚ ਵੀ ਹੁੰਦਾ ਹੈ। ਇੰਸਟੀਟਿਊਸ਼ਨਲੀ ਕਿਸੇ ਗੁਰਦੁਆਰੇ 'ਚ ਕਿਸੇ ਸਮਾਜਿਕ ਪੱਧਰ ਤੇ ਕੋਈ ਉਸ ਕਿਸਮ ਦੀ ਲਾਈਨ ਨੂੰ ਕਦੇ ਵੀ ਮੈਜੋਰਟੀ ਸਿੱਖਾਂ ਨੇ ਕਦੇ ਪ੍ਰਵਾਨਗੀ ਨਹੀਂ ਦਿੱਤੀ। ਲੇਕਿਨ ਜਿਹੜੀ ਗੰਦੀ ਖੇਡ ਇਸ ਵੇਲੇ ਬੀਜੇਪੀ ਖੇਡ ਰਹੀ ਹੈ, ਔਰ ਹਰਿਆਣੇ 'ਚ ਕਿਵੇਂ ਉਹਨਾਂ ਨੇ ਜਾਟਾਂ ਨੂੰ, ਹਰਿਆਣਾ ਜਾਟ ਲੈਂਡ ਕਿਹਾ ਜਾਂਦਾ ਸੀ, ਭਾਵੇਂ ਪੋਪੂਲੇਸ਼ਨ ਉਹਨਾਂ ਦੀ ਮੈਜੋਰਟੀ 'ਚ ਨਹੀਂ ਹੈ, ਜਿੰਨੇ ਵੀ ਜਦੋਂ ਹਰਿਆਣਾ ਬਣਿਆ ਚੀਫ ਮਿਨਿਸਟਰੀ ਜਾਂ ਦੂਜੀ ਬੀਜੇਪੀ ਨੇ ਪਹਿਲਾਂ ਇਹ ਕਿਉਂਕਿ ਇਹ ਗੁਜਰਾਤੀ ਜਿਹੜੇ ਨੇ ਇਹ ਜਿਹੜੀਆਂ ਕੌਮਾਂ ਤੋਂ ਇਹਨਾਂ ਨੂੰ ਖੌਫ ਹੈ ਕਿ ਵੀ ਇਹ ਇਕੱਠੇ ਖੜੇ ਹੋ ਸਕਦੇ ਨੇ ਸਾਨੂੰ ਡੀਸੀ, ਉਹਨਾਂ ਨੂੰ ਇਹਨਾਂ ਨੇ ਜਿਹੜਾ ਐਸੀ ਉਹ ਮਨੂਵਾਦੀ ਔਰ ਚਾਣਕਿਆਵਾਦੀ ਨੀਤੀਆਂ ਦੇ ਨਾਲ ਧਵੰਸ ਕੀਤਾ ਹੈ ਜਾਂ ਢਾਇਆ। ਉਸ ਦਾ ਨਤੀਜਾ ਮੈਂ ਬਾਕੀ ਸਟੇਟਾਂ ਦੀ ਗੱਲ ਕਰ ਲਈ। ਹੁਣ ਪੰਜਾਬ ਦੇ ਵਿੱਚ 2027 ਦੀਆਂ ਚੋਣਾਂ ਲਈ ਬਹੁਤ ਖਤਰਨਾਕ ਖੇਡ, ਜਿਸ ਲੈਵਲ ਦੇ ਉੱਤੇ ਹੁਣ ਬਜਟ ਸੈਸ਼ਨ ਚੱਲ ਰਿਹਾ ਹੋਣਾ, ਉਹਦੇ 'ਚੋਂ ਮੋਦੀ ਨਿਕਲ ਕੇ ਜਲੰਧਰ ਆਏਗਾ ਰਾਪੁਰ ਬੱਲਾਂ ਦੇ ਡੇਰੇ ਦੇ ਵਿੱਚ ਕਿ ਜੀ ਰਵਿਦਾਸ ਜੀ ਦਾ ਜਿਹੜਾ ਹੈ ਉਹ ਬਾਬਾ ਰਵਿਦਾਸ ਜੀ ਦਾ ਜਨਮ ਦਿਨ ਸੈਲੀਬ੍ਰੇਟ। ਉਸੇ ਦਿਨ ਉਹ ਆਦਮਪੁਰ ਜਾਏਗਾ ਕਿ ਜੀ ਆਦਮਪੁਰ ਹਵਾਈ ਅੱਡੇ ਦਾ ਨਾਂ ਜਿਹੜਾ ਉਹ ਗੁਰੂ ਰਵਿਦਾਸ ਜੀ ਦੇ ਨਾਂ 'ਤੇ। ਚਲੋ ਵੈਲਕਮ ਹੈ, ਕੋਈ ਗੱਲ ਨਹੀਂ ਹੈ, ਸਾਡੇ ਲਈ ਬਹੁਤ ਉੱਚਾ ਰੁਤਬਾ ਹੈ ਬਾਬਾ ਰਵਿਦਾਸ ਜੀ ਦਾ। ਪਰ ਤੁਸੀਂ ਜਿਸ ਲੈਵਲ ਤੇ ਜਾ ਕੇ ਔਰ ਉਹਨਾਂ ਦੇ ਗਰੁੱਪਾਂ ਦਾ ਪ੍ਰਚਾਰ ਜੇ ਸੋਸ਼ਲ ਮੀਡੀਆ ਤੇ ਦੇਖੋ, ਸਿੱਖੀ ਦੇ ਖਿਲਾਫ ਉਹ ਲਿਖ ਰਹੇ ਨੇ, ਔਰ ਇਹ ਗੱਲ ਸਾਰੇ ਸਮਝ ਰਹੇ ਨੇ ਵੀ ਖੇਡ ਕੀ ਹੈ। ਔਰ ਈਵਨ ਟ੍ਰਿਬਿਊਨ ਦਾ ਇਹ ਹਿੰਦੂ ਪੱਤਰਕਾਰ ਹੈ ਲਲਿਤ ਮੋਹਨ, ਉਹਦੀ ਅੱਜ ਦੀ ਸਟੋਰੀ ਹੈ BJP's ਪੰਜਾਬ gambit courting non-Jat votes in bid to redefine state politics। ਕਿ ਵੀ ਪੰਜਾਬ ਦੀ ਸਿਆਸਤ ਜਿਹੜੀ ਹੈ ਸਿੱਖ ਸੈਂਟਰਿਕ ਹੈ, ਔਰ ਇਹਦੇ 'ਚ ਕੋਈ ਸ਼ੱਕ ਨਹੀਂ। ਇਵਨ 47 ਤੋਂ ਪਹਿਲਾਂ ਵੀ ਕਿ ਪਾਕਿਸਤਾਨ ਦੇ ਬਹੁਤ ਵੱਡੇ ਸਕਾਲਰ ਨੇ ਕਿਹਾ ਸੀ ਕਿ ਬੇਸ਼ੱਕ ਸਿੱਖ ਪੰਜਾਬ ਦੀ ਗਿਣਤੀ ਆਬਾਦੀ ਦਾ 13% ਨੇ, ਬ੍ਰਿਟਿਸ਼ ਪੰਜਾਬ ਦੀ ਗੱਲ ਹੈ, ਲੇਕਿਨ ਉਹ ਪੰਜਾਬ ਦੀ ਰੂਹ ਨੇ, ਦੇ ਆਰ ਦਾ ਸੋਲ ਆਫ ਪੰਜਾਬ। ਤੁਸੀਂ ਪੰਜਾਬ 'ਚੋਂ ਸਿੱਖ ਫੈਕਟਰ ਨੂੰ ਗਾਇਬ ਕਰਕੇ, ਜਿਵੇਂ ਹਰਿਆਣੇ 'ਚ ਬੀਜੇਪੀ ਨੇ ਕਿਵੇਂ ਸੱਤਾ ਹਥਿਆਈ, ਉਹਨਾਂ ਨੇ ਜਿਹੜੀਆਂ ਨੌਨ ਜਾਟ ਧਿਰਾਂ ਸੀ ਉਹਨਾਂ ਨੂੰ ਇਵੇਂ ਵੂ ਕੀਤਾ, ਉਹਨਾਂ ਨੂੰ ਇਵੇਂ ਫਸਾਇਆ, ਔਰ ਉਹੀ ਦੁਸ਼ਪ੍ਰਚਾਰ ਜਾਟਾਂ ਦੇ ਖਿਲਾਫ ਕੀਤਾ। ਅੱਜ ਉਹ ਬਾਹਰ ਬੈਠੇ ਨੇ ਔਰ ਉਹ ਦੂਸਰੇ। ਹੁਣ ਪੰਜਾਬ 'ਚ ਵੀ ਜਿਹੜਾ ਇਹ ਮਿਸਟਰ ਲਲਿਤ ਮੋਹਨ ਕਹਿ ਰਿਹਾ ਹੈ ਕਿ ਬਈ ਬੀਜੇਪੀ ਜਿਹੜੀ ਹੈ ਉਹਦਾ ਬੜਾ ਰੀਪੋਜੀਸ਼ਨਿੰਗ ਪੰਜਾਬ 'ਚੋਂ ਕਰ ਰਹੇ ਨੇ, ਬੜਾ ਕੌਸ਼ੀਅਸ ਉਹਨਾਂ ਦਾ ਮੂਵ ਹੈ, ਕੋਰਟਿੰਗ ਨੌਨ ਜੱਟ ਵੋਟਸ। ਇਹ ਸਟ੍ਰੈਟਜੀ ਦਾ ਪਾਰਟੀ ਬਿਲੀਵਸ ਕੈਨ ਰੀਸ਼ੇਪ ਦਾ ਸਟੇਟਸ ਐਂਟਰੈਂਚਡ ਕਾਸਟ ਅਰਥਮੈਟਿਕ। ਹਾਲਾਂਕਿ ਇਹ ਚੱਲਣੀ ਨਹੀਂ ਹੈ ਗੱਲ, ਮੈਨੂੰ ਇਹ ਵਿਸ਼ਵਾਸ ਹੈ ਵੀ ਅਲਟੀਮੇਟਲੀ ਜਦੋਂ ਸਮਝ ਆ ਗਈ ਇਹ ਪੰਜਾਬ ਦੇ ਵਿੱਚ ਖਾਸ ਤੌਰ ਤੇ ਦਲਿਤ ਭਾਈਚਾਰਾ ਵੀ, ਇੱਕ ਪਾਸੇ ਕਾਂਸ਼ੀ ਰਾਮ ਨੂੰ ਤੁਸੀਂ ਆਈਡੀਅਲ ਮੰਨਦੇ ਹੋ, ਇੱਕ ਪਾਸੇ ਡਾਕਟਰ ਅੰਬੇਦਕਰ ਨੂੰ ਆਈਡੀਅਲ ਮੰਨਦੇ ਹੋ, ਉਹ ਬ੍ਰਾਹਮਣਵਾਦ ਨੂੰ ਪੁਆੜੇ ਦੀ ਜੜ ਕਹਿੰਦੇ ਨੇ। ਤੁਸੀਂ ਉਸ ਪਾਰਟੀ ਦਾ ਨਾਲ ਜਾਓਗੇ ਜਿਹੜੀ ਇਸ ਬਾਬਾ ਅੰਬੇਦਕਰ ਦੇ ਸੰਵਿਧਾਨ ਨੂੰ ਪਾਸੇ ਕਰਕੇ ਮਨੂ ਸਮ੍ਰਿਤੀ ਨੂੰ ਲਾਗੂ ਕਰਨਾ ਚਾਹੁੰਦੇ ਹੈ। ਮੈਨੂੰ ਲੱਗਦਾ ਹੈ ਵੀ ਗੁੱਡ ਸੈਂਸ ਪ੍ਰੀਵੇਲ ਕਰੇਗੀ। ਠੀਕ ਹੈ, ਬਾਬਾ ਨਿਰੰਜਨ ਦਾਸ ਜਾਂ ਉਹਨਾਂ ਦੇ ਕੋਈ ਚੇਲੇ ਚਾਂਟੜੇ ਉਹਨਾਂ ਨੂੰ ਜਿਹੜਾ ਉਹ ਥੋੜ੍ਹੀ ਬਹੁਤ ਵੂ ਕਰ ਲੈਣ, ਲੇਕਿਨ ਬਾਈ ਐਂਡ ਲਾਰਜ ਇਹ ਦਲਿਤ ਭਾਈਚਾਰੇ ਨੂੰ ਵੀ ਚੰਗੀ ਤਰ੍ਹਾਂ ਸਮਝ ਆ ਵੀ 3000-4000 ਸਾਲ ਤੋਂ ਜਿਹੜੀਆਂ ਉਹਨਾਂ ਦੀਆਂ ਤਕਲੀਫਾਂ ਨੇ ਉਹਦਾ ਕਾਰਨ ਕੌਣ ਹੈ। ਵਰਸਟ ਕਾਈਂਡ ਆਫ ਜਿਹੜਾ ਜੈਨੋਸਾਈਡ ਲਫ਼ਜ਼ ਵੀ ਛੋਟਾ ਪੈ ਜਾਂਦਾ ਜੋ ਇਹਨਾਂ ਦੇ ਨਾਲ ਪੀੜ੍ਹੀ ਦਰ ਪੀੜ੍ਹੀ 4000 ਸਾਲ ਤੋਂ ਹੋ ਰਿਹਾ। ਲੇਕਿਨ ਇਹ ਸਾਰੀ ਕਹਾਣੀ ਦਾ ਲੁਬੇ ਲੁਬਾਵ ਇਹ ਹੀ ਹੈ ਕਿ ਜਿਹੜਾ ਮੋਦੀ ਦਾ ਆਉਣਾ ਹੈ, ਏਅਰਪੋਰਟ ਦਾ ਨਾਮ ਬਦਲਣਾ, ਇਹ ਸਾਰਾ ਇਕੱਲਾ ਵੂ ਕਰਨ ਲਈ ਨਹੀਂ ਆ। ਉਹ ਇਹ ਸਮਝਦੇ ਨੇ ਕਿ ਵੀ ਪੰਜਾਬ ਦੀ ਪੋਲੀਟਿਕਸ 'ਚ ਅਕਾਲੀ ਦਲ ਦੀ ਡੋਮੀਨੈਂਸ ਜੱਟ ਭਾਈਚਾਰੇ 'ਚ ਹੈ, ਔਰ ਜਿਹੜੇ ਨੌਨ ਨੇ ਉਹਨਾਂ ਨੂੰ ਤੁਸੀਂ ਇਕੱਠੇ ਕਰੋ, ਬੀਜੇਪੀ ਉਹਨਾਂ ਨੂੰ ਰੈਲੀ ਕਰੇ, ਔਰ ਇਸ ਦੇ ਥੱਲੇ ਜਿਹੜਾ ਉਹ ਪੰਜਾਬ ਦੇ ਵਿੱਚ ਆਪਣੇ ਬਲਬੂਤੇ ਤੇ ਉਹ ਕਹਿੰਦੇ ਨੇ ਇਹ ਸਿਰਫ ਸਿੰਬੋਲਿਜ਼ਮ ਨਹੀਂ ਹੈ, ਇਹ ਜਿਹੜੀ ਸਾਡੀ ਰੀਅਲ ਪੋਲੀਟਿਕਸ ਹੈ। ਸੋ ਲੈਟ ਵੀ ਸੀ ਕੀ ਹੁੰਦਾ। ਪਰ ਇਹ
ਪੰਜਾਬ ਦੇ ਵਿੱਚ ਇਹ ਨਫ਼ਰਤ ਦੀ ਬਹੁਤ ਗੰਦੀ ਖੇਡ ਰਹੇ ਨੇ। ਜੀ ਡਾਕਟਰ ਸਾਹਿਬ ਬਿਲਕੁਲ। ਸੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਧਰਮ ਸਿੰਘ ਜੀ ਸਾਡੇ ਪਹਿਲੇ ਵਿਊਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮਿੰਦਰ ਸਿੰਘ ਜੀ ਵੀ ਔਰ ਸੋਨਮ ਮੈਲ ਜੀ ਵੀ, ਸਿੰਘੋ ਜੀ ਵੀ ਔਰ ਖਾਲਸਾ ਦੇਸ਼ ਪੰਜਾਬ ਜੀ ਵੀ और इसी तरह घुसके जी भी और सुखजीवन बच्चू जी भी, जयपाल जी भी और टी.सी. 84 जी भी और इसी तरह सतनाम सिंह जी भी और फिर इसी तरह टोनी ढींडसा जी भी और गुरविंदर मान जी भी और फिर इसी तरह सिंह विरक जी भी और मलिक जी भी और गुरचरण सिंह जी भी हाँ जी। फिर इसी तरह साढ़े कोल गुरप्रीत सिंह जी भी और गुरचरणजीत सिंह जी भी। ਜਿਹੜੇ ਗੁਰਪ੍ਰੀਤ ਸਿੰਘ ਜੀ ਕਹਿੰਦੇ ਖਾਲਸਾ ਜ਼ਿੰਦਾਬਾਦ ਪੰਜਾਬ ਵਿੱਚ ਜੋ ਨੌਜਵਾਨਾਂ ਨਾਲ ਹੋ ਰਿਹਾ ਇਸ ਵਿੱਚ ਕਾਂਗਰਸ ਭਾਜਪਾ ਅਕਾਲੀ ਤੇ ਮੌਜੂਦਾ ਸਾਰਿਆਂ ਦੀ ਸਹਿਮਤੀ ਹੈ। ਇਸ ਮੁੱਦੇ ਤੇ ਕਿਸੇ ਲੀਡਰ ਦੀ ਆਵਾਜ਼ ਨਹੀਂ ਨਿਕਲ ਰਹੀ। ਇਹ ਸਾਰਾ ਕਸੂਰ ਇਹਨਾਂ ਦਾ ਨਹੀਂ, ਇਸ ਵਿੱਚ ਲੋਕਾਂ ਦਾ ਵਾਧਾ। ਔਰ ਨਾਸਰ ਚੌਧਰੀ ਜੀ ਵੀ ਕਹਿੰਦੇ ਪਾਕਿਸਤਾਨ ਬਾਬਾ ਪੰਜਾਬ ਜੀ ਦਾ ਪਹਿਲਾ ਦੇਸ਼ ਹੈ ਔਰ ਖਾਲਿਸਤਾਨ ਬਾਬਾ ਨਾਨਕ ਜੀ ਦਾ ਦੂਜਾ ਦੇਸ਼ ਹੈ। और रनजोत सिंह जी भी ठीक और माई कहते पलविंदर सिंह जी भी और फिर इस तरह अजित सिंह जी भी कहते ने वाहिगुरू जी का खालसा वाहिगुरू जी की फतेह। कृपा करो दीन के दाते देख देख फतेह। खालसा राज खालिस्तान जिंदाबाद वाहिगुरू जी। और अमर सिंह जी भी सारे वीरां नूं वाहिगुरू जी का खालसा वाहिगुरू जी की फतेह। पंजाब हल खालसा दा साथ दिओ पंजाबियों। और मिश्रा सिंह जी भी और फिर इसी तरह सुखवीर सिंह जी भी, मोहम्मद यूनस जी भी, ये भी सानू सत श्री अकाल कहते हैं और सलाम वालेकुम कहते हैं। वालेकुम सलाम जी, सत श्री अकाल जी, सत श्री अकाल। और खालिस्तान जिंदाबाद भी कहते हैं और खालिस्तान कहते बहुत जल्द बनेगा इंशाअल्लाह उन्होंने किया है। बहुत शुक्रिया, आमीन। हाँ जी। गुरसिमर कौर जी भी और फिर इसी तरह साडे कोल ने डॉक्टर परमजीत सिंह समरत जी भी, ये भी सानू फतेह बुलांदे ने बड़े प्यार दे नाल। तुसीं रेगुलर आंदे हो और हौसला दिंदे हो। बिल्कुल। और फिर इस तरह बिक्रमजीत सिंह जी भी, उप्स जी भी और फिर इस तरह साढ़े को आए ने घुसके जी कहते हैं करेली सचो सच प्रोग्राम जीनियस टीम ऑल आर हार्ड वर्कर। बहुत शुक्रिया भाई साहब। और फिर इस तरह कहते हैं खालसा जिंदाबाद और गुरप्रकाश सिंह जी भी और इंद्रजीत कौर जी भी और जतिंदर सिंह जी भी और इसी तरह साढ़े को गुरजीत सिंह जी भी और बाबू जी भी और फिर इसी तरह चरणजीत सिंह बाजवा जी भी और बलविंदर कौर जी भी और काला सिंह जी भी और सिंह नवजोत जी भी और फिर इस तरह चीजे वाइफ जी कहते हैं कि रंगा बिल्ला रजीम वर्किंग इन इंडियन पार्लीमेंट और गुरविंदर कौर जी, इंद्रजीत सिंह संधू जी भी और डॉक्टर परमजीत सिंह जी भी कहते हैं कि 29 जनवरी 1970 ਨੂੰ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਪੰਜਾਬ ਨੂੰ ਦੇਣ ਸੰਬੰਧੀ ਅਵਾਰਡ ਦਿੱਤਾ ਸੀ। ਫਿਰ ਰਾਜੀਵ ਲੌਂਗੋਵਾਲ ਸਮਝੌਤੇ ਵਿੱਚ 26 ਜਨਵਰੀ 1980 ਨੂੰ ਦੇਣਾ ਸੀ ਜੋ ਅੱਜ ਤੱਕ ਸਿਰੇ ਨਹੀਂ ਚੜਿਆ। और सुख सिंह जी भी और राजविंदर कौर जी भी, कुलदीप जी भी और बलविंदर सिंह जी सब का बहुत बहुत शुक्रिया। सो इस तरह अपने व्यूअर्स को लेने इजाजत। व्यूअर्स सारे प्रोग्राम का समा इत्थे मुकदा। तुसीं अपनी राय ते सुझाव सानू भेजना भुलना साडे इस पते ते SOS@tv ते असीं अपना प्रोग्राम लैके फिर दोबारा तुहाडे सामने मुखावांगे। तद तक ले मैनू ते अपना सुना गया दो देखते रहो TV 84 बुला दो फतेह। वाहिगुरू जी का खालसा वाहिगुरू जी की फतेह। रब राखा।